ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਤ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 28 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਿੜਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿੜਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬਹੁਤ ਵੱਡਾ ਜਿਹੜਾ ਆ ਐਕਸਟਰਾ ਟ੍ਰੋਪੀਕਲ ਸਟਾਰਮ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਤੇ ਬਹੁਤ ਜ਼ਿਆਦਾ ਮੀਂਹ ਸਨੋ ਪੈ ਰਹੀ ਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਇਸ ਸਟਾਰਮ ਦੇ ਨਾਲ ਮੀਂਹ, ਬਹੁਤ ਤੇਜ਼ ਹਵਾਵਾਂ ਤੇ ਬਹੁਤ ਜ਼ਿਆਦਾ ਜਿਹੜੀ ਸਨੋ ਪੈ ਰਹੀ ਆ, ਜਿਹਦੇ ਕਰਕੇ ਹਾਈਵੇ I-80 ਇਸ ਨੂੰ ਕੁਝ ਸਮੇਂ ਦੇ ਲਈ ਅੱਜ ਬੰਦ ਵੀ ਕਰਨਾ ਪਿਆ ਹੈਗਾ। ਮੀਟੀਓਰੋਲੋਜਿਸਟ ਤਮਾਰਾ ਵਰਗ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਨਵਾਂ ਸਟਾਰਮ ਆਇਆ, ਇਹਦਾ ਵੱਡਾ ਇੰਪੈਕਟ ਇਹ ਹੋਊਗਾ ਵੀ ਸਨੋਫਾਲ ਕਾਫੀ ਜ਼ਿਆਦਾ ਜਿਹੜੀ ਆ ਅੱਜ ਪਊਗੀ। I-80 ਡੋਨਰ ਸਮਿਟ ਦੇ ਲਾਗੇ ਬੰਦ ਕੀਤਾ ਗਿਆ। ਹੁਣ ਜੋ ਲੇਟੈਸਟ ਖਬਰ ਆਈ ਆ ਵੀ ਉੱਥੇ ਉਸ ਨੂੰ ਖੋਲ ਦਿੱਤਾ ਗਿਆ, ਪਰ ਕਾਫੀ ਘੰਟੇ ਜਿਹੜੇ ਆ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇਸ ਹਾਈਵੇ I-80 ਨੂੰ ਜੋ ਨਵਾਡਾ ਦੀ ਸਟੇਟ ਦੇ ਲਾਈਨ ਦੇ ਬਿਲਕੁਲ ਲਾਗੇ ਆ, ਕੋਲਫੈਕਸ ਦੇ ਕੋਲ ਬੰਦ ਕਰਨਾ ਪਿਆ। ਇਸ ਤੋਂ ਬਿਨਾਂ ਜੇ ਆਪਾਂ ਇੱਧਰ ਵੀ ਬੇਕਰਸਫੀਲਡ ਵਾਲੀ ਸਾਈਡ I-5 ਵਾਲੀ ਵੀ ਗੱਲ ਕਰਦੇ ਜਾਈਏ, I-5 ਵੀ ਕੁਝ ਸਮੇਂ ਦੇ ਲਈ ਬੰਦ ਕਰਨਾ ਪਿਆ ਅੱਜ। ਜੀ ਬਿਲਕੁਲ। ਸੋ ਬਰਫਬਾਰੀ ਜਿਹੜੀ ਕਈ ਥਾਵਾਂ ਦੇ ਉੱਤੇ ਸ਼ੁਰੂ ਹੋ ਚੁੱਕੀ ਆ, ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਜਿਹੜਾ ਉਹ ਪੈ ਰਿਹਾ ਆ। ਬੇ ਏਰੀਆ ਦੇ ਵਿੱਚ ਸਟਾਰਮਸ ਦੇ ਨਾਲ ਤੇਜ਼ ਹਵਾਵਾਂ ਦੇ ਕਰਕੇ ਇੱਕ ਵਾਰੀ ਫੇਰ ਕਈ ਰੁੱਖ ਜਿਹੜੇ ਉਹ ਡਿੱਗੇ। ਅੱਜ ਹਾਈਵੇ 238 ਜਿਹੜਾ ਫਰੀਵੇ ਆ, ਉਸ ਦੇ ਉੱਤੇ ਰੁੱਖ ਡਿੱਗਾ, ਜਿਸ ਨੇ 5 ਜਿਹੜੀਆਂ ਕਾਰਾਂ ਆ ਉਸ ਨੂੰ ਨੁਕਸਾਨ ਪਹੁੰਚਾਇਆ। ਲੇਕ ਸਾਈਡ ਅਪਾਰਟਮੈਂਟਸ ਦੇ ਪਾਰਕਿੰਗ ਲੋਟ ਦੇ ਵਿੱਚ ਇਹ ਰੁੱਖ ਡਿੱਗਾ ਸੀਗਾ। ਸੋ ਇਸੇ ਤਰੀਕੇ ਦੇ ਨਾਲ ਹੋਰ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲੀਆਂ। ਓਕਲੈਂਡ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ 52 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਆ ਉਹ ਰਿਕਾਰਡ ਕੀਤੀਆਂ ਗਈਆਂ। ਸੈਨ ਫਰਾਂਸਿਸਕੋ ਬੇ ਦੇ ਵਿੱਚ 2 ਵਜੇ ਤੱਕ ਜਿਹੜੀ ਫਲੱਡ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਰੱਖੀ ਗਈ ਸੀਗੀ। ਸੋ 3 ਵਜੇ ਤੱਕ PG&E ਦੱਸਦੀ ਸੀਗੀ ਵੀ ਤਕਰੀਬਨ 3800 ਲੋਕਾਂ ਦੀ ਬਿਜਲੀ ਜਿਹੜੀ ਆ ਉਹ ਬੰਦ ਸੀ। ਇੱਕ ਟਾਈਮ ਦੇ ਉੱਤੇ ਇਹ ਆંકੜਾ 6000 ਤੱਕ ਜਿਹੜਾ ਉਹ ਪਹੁੰਚ ਗਿਆ ਸੀਗਾ। ਪਿਛਲੇ ਸਟਾਰਮਸ ਦੇ ਨਾਲੋਂ ਇਹ ਸਟਾਰਮ ਥੋੜ੍ਹਾ ਜਿਹਾ ਢਿੱਲਾ ਆਪਾਂ ਕਹਿ ਸਕਦੇ ਹਾਂ, ਥੋੜ੍ਹਾ ਜਿਹਾ ਕਮਜ਼ੋਰ ਆ, ਪਰ ਉਤਲੀਆਂ ਜਿਹੜੀਆਂ ਹਵਾ ਉੱਥੇ ਥਾਵਾਂ ਦੇ ਉੱਤੇ ਜਿਹੜੀਆਂ ਹਾਈ ਐਲਟੀਚਿਊਡਸ ਦੇ ਉੱਤੇ, ਉੱਥੇ ਬਰਫ਼ਬਾਰੀ ਜਿਹੜੀ ਆ ਉਹ ਭਾਰੀ ਪੈ ਰਹੀ ਆ। ਕਈ ਥਾਵਾਂ ਦੇ ਉੱਤੇ ਕਈ ਫੁੱਟ ਤੱਕ ਬਰਫ਼ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਟੁਲੈਰੀ ਲੇਕ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਮਿਸੀਸਿਪੀ ਤੋਂ ਬਾਅਦ ਜੇ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਲੇਕ ਸੀਗੀ, ਉਹ ਟੁਲੈਰੀ ਲੇਕ ਸੀਗੀ। 690 ਸਕੁਅਰ ਮਾਈਲ ਦਾ ਇਹ ਏਰੀਆ ਆ। ਤੁਸੀਂ ਦੇਖ ਲਓ ਵੀ 690 ਮੀਲ ਬਹੁਤ ਲੰਮਾ ਜਿਹੜਾ ਡਿਸਟੈਂਸ ਹੁੰਦਾ ਹੈਗਾ। ਪਰ ਇਹ ਸਾਰਾ ਕਾਸੇ ਦੇ ਜਦੋਂ ਪਿਛਲੇ ਸਮੇਂ ਦੇ ਵਿੱਚ ਡਰਾਊਟ ਆ ਗਿਆ, ਲੋਕਾਂ ਨੇ ਉੱਥੇ ਫਾਰਮਿੰਗ ਕਰਨੀ ਸ਼ੁਰੂ ਕਰਤੀ, ਲੇਕ ਲਗਭਗ ਖਤਮ ਹੋ ਚੁੱਕੀ ਸੀ। ਸਿਰਫ ਛੋਟਾ ਜਿਹਾ ਟੋਟਾ ਹੀ ਜਿਹੜਾ ਸੈਂਟਰਲ ਵੈਲੀ ਕੈਲੀਫੋਰਨੀਆ ਦਾ ਉੱਥੇ ਰਹਿ ਗਿਆ ਸੀਗਾ।
ਹੁਣ ਕਹਿੰਦੇ ਇਹ ਕੈਲੀਫੋਰਨੀਆ ਲੇਕ ਦੇ ਫੁੱਟਪ੍ਰਿੰਟ ਮੁੜ ਕੇ ਫੇਰ ਜਿਹੜੇ ਸ਼ੁਰੂ ਹੋ ਗਏ ਹੈਗੇ ਆ ਕੈਟਲਮੈਨ ਸਿਟੀ ਤੋਂ ਲੈ ਕੇ ਕੌਰਕਰਾਨ ਤੇ ਨਾਰਥ ਆਫ ਲੈਮੂਰ। ਇਹ ਜਿਹੜਾ ਏਰੀਆ ਆ ਸਾਰਾ ਲੇਕ ਦੇ ਵਿੱਚ ਕਨਵਰਟ ਹੁੰਦਾ ਜਾ ਰਿਹਾ ਆ। ਇਸ ਲੇਕ ਨੂੰ ਇੱਕ ਟਾਈਮ ਦੇ ਉੱਤੇ ਵਾਈਲਡ ਲਾਈਫ ਦੇ ਲਈ ਬਹੁਤ ਜ਼ਿਆਦਾ ਵੱਖ-ਵੱਖ ਵੈਰਾਈਟੀਜ਼ ਦੇ ਕਰਕੇ ਜਾਣਿਆ ਜਾਂਦਾ ਸੀ। ਨੇਟਿਵ ਅਮਰੀਕਨਸ, ਸਪੈਨਿਸ਼ ਮਿਸ਼ਨਰੀਜ਼ ਤੇ ਮੈਕਸੀਕਨ ਨੈਸ਼ਨਲਸ ਸੈਂਚੁਰੀ ਬੱਧੀ ਇਸ ਲੇਕ ਦੇ ਆਲੇ ਦੁਆਲੇ ਰਹਿੰਦੇ ਰਹੇ ਆ। ਉਸ ਟਾਈਮ ਤੇ ਇਹ ਲੇਕ ਹੁੰਦੀ ਸੀਗੀ। ਇੱਕ ਟਾਈਮ ਦੇ ਉੱਤੇ 1879 ਦੇ ਵਿੱਚ ਕਾਵੇ, ਕਰਨ, ਕਿੰਗਸ, ਟਿਊਲ ਰਿਵਰ ਇਹ ਸਾਰੇ ਜਿਹੜੇ ਆ ਇਹ ਇਸ ਲੇਕ ਦੇ ਵਿੱਚ ਪੈਂਦੇ ਸੀ। ਉਹ ਤੋਂ ਬਾਅਦ ਅਰਲੀ 90s ਦੇ ਵਿੱਚ ਇਹ ਲੇਕ ਸੁੱਕਣੀ ਸ਼ੁਰੂ ਹੋ ਗਈ। ਬਾਅਦ ਦੇ ਵਿੱਚ ਕੀ ਹੋਇਆ 1954 ਦੇ ਵਿੱਚ ਇੱਕ ਪਾਈਨ ਫਲੈਟ ਡੈਮ ਬਣਾ ਦਿੱਤਾ ਗਿਆ ਕਿੰਗਸ ਰਿਵਰ ਦੇ ਉੱਪਰ। ਤੇ ਜੋ ਪਾਣੀ ਆਉਣਾ ਸੀ ਲੇਕ ਨੂੰ ਉਹ ਬੰਦ ਹੋ ਗਿਆ। ਪਰ ਫਿਰ ਵੀ ਜਦੋਂ ਭਾਰੀ ਮੀਂਹ ਪੈਂਦੇ ਰਹੇ, ਫਲੱਡ ਆਉਂਦੇ ਰਹੇ 1938 ਚ, 1955, 1983 ਤੇ 1997 ਤੱਕ ਜ਼ਿਆਦਾ ਮੀਂਹ ਦੇ ਨਾਲ ਇਸ ਏਰੀਏ 'ਚ ਫਲੱਡਿੰਗ ਹੁੰਦੀ ਰਹੀ। ਪਰ ਲੇਕ ਦਾ ਜਿਹੜਾ ਏਰੀਆ ਸੀ ਉਹ 100 ਸਕੁਅਰ ਮਾਈਲ ਤੋਂ ਉੱਪਰ ਵੱਧ ਨਹੀਂ ਸਕਿਆ। 2023 ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਮੀਂਹ ਪੈਣ ਦੇ ਨਾਲ ਤੇ ਸਨੋ ਜਿਹੜੀ ਪੈਣ ਦੇ ਨਾਲ ਇਹ ਲੱਗਦਾ ਆ ਕਹਿੰਦੇ ਵੀ ਮੁੜ ਕੇ ਇੱਕ ਵਾਰੀ ਫੇਰ ਉਸ ਏਰੀਆ ਨੂੰ ਕਵਰ ਕਰ ਜਾਊਗੀ। 2.6 ਮਿਲੀਅਨ ਏਕੜ ਫੀਟ ਆਫ ਵਾਟਰ ਪਾਈਨ ਫਲੈਟ ਡੈਮ ਦੇ ਥਰੂ ਲੰਘਣਾ ਆ, ਜੋ ਕਿ ਸਿਰਫ 1 ਮਿਲੀਅਨ ਏਕੜ ਫੀਟ ਤੱਕ ਹੋਲਡ ਕਰ ਸਕਦਾ ਹੈਗਾ, ਜਿਹੜਾ ਕਿ ਸੈਨਮਾਈਕਿਨ ਰਿਵਰ ਦੇ ਨਾਰਥ ਦੇ ਵਿੱਚ ਹੈਗਾ ਆ। ਸੋ ਇਹ ਇੱਕ ਲੇਕ ਜਿਹੜੀ ਇੱਕ ਵਾਰੀ ਫੇਰ ਕਹਿੰਦੀ ਵੀ ਆਪਣਾ ਜਿਹੜਾ ਪੁਰਾਣਾ ਇਤਿਹਾਸ ਆ ਉਸ ਨੂੰ ਸਿਰਜਣ ਜਾ ਰਹੀ ਹੈਗੀ ਆ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜੀ, ਕੱਲ੍ਹ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਕੈਲੀਫੋਰਨੀਆ ਦੇ ਵਿੱਚ ਵੱਡੀਆਂ ਤੇਲ ਕੰਪਨੀਜ਼ ਨੂੰ ਪ੍ਰਾਈਸ ਗਾਊਜਿੰਗ ਦੇ ਮਾਮਲੇ ਦੇ ਵਿੱਚ ਪੈਨਲਾਈਜ਼ ਕੀਤਾ ਜਾ ਸਕਦਾ ਆ। ਅੱਜ ਉਹ ਲਾ ਪਾਸ ਹੋਣ ਤੋਂ ਬਾਅਦ 'ਚ ਗਵਰਨਰ ਨਿਊਸਮ ਨੇ ਆਲਰੇਡੀ ਇਸ ਨੂੰ ਸਾਈਨ ਕਰ ਦਿੱਤਾ ਆ। ਸੋ ਉਹਨਾਂ ਨੇ ਇਸ ਦੇ ਉੱਤੇ ਜਿਹੜੇ ਕੈਪਸ ਆ ਉਹ ਲਗਾਉਣਗੇ ਵੀ ਇਸ ਤੋਂ ਵੱਧ ਜਿਹੜਾ ਪ੍ਰੋਫਿਟ ਆ ਜਿਹੜੀਆਂ ਬਿਗ ਆਇਲ ਜਿਨ੍ਹਾਂ ਨੂੰ ਕਹਿ ਕੇ ਪੁਕਾਰ ਰਹੇ ਆ ਉਹ ਨਹੀਂ ਲੈ ਸਕਣਗੇ। ਉਹ ਕਹਿਣਗੇ ਵੀ ਦੇਰ ਇਜ਼ ਨਿਊ ਸ਼ੈਰਿਫ ਇਨ ਟਾਊਨ ਇਨ ਕੈਲੀਫੋਰਨੀਆ ਤੇ ਅਸੀਂ ਜਿਹੜਾ ਬਿਗ ਆਇਲ ਆ ਉਹਨਾਂ ਦੇ ਗੋਡਣੇ ਜਿਹੜੇ ਉਹ ਲਵਾ ਦਿੱਤੇ ਆ। 3 ਮਹੀਨੇ ਤੋਂ ਪਹਿਲਾਂ ਜਿਹੜੀ ਇਹ ਗੱਲਬਾਤ ਸ਼ੁਰੂ ਹੋਈ ਸੀ। SBX 1/2 ਬਿੱਲ ਜਿਹੜਾ ਆ ਉਹਦੇ ਨਾਲ ਸਟੇਟ ਐਨਰਜੀ ਰਿਸੋਰਸਿਸ ਕੰਜ਼ਰਵੇਸ਼ਨ ਐਂਡ ਡਿਵੈਲਪਮੈਂਟ ਕਮਿਸ਼ਨ ਉਹ ਮੈਕਸਿਮਮ ਗ੍ਰੋਸ ਜਿਹੜੀ ਗੈਸੋਲੀਨ ਰਿਫਾਈਨਿੰਗ ਮਾਰਜਨ ਆ ਉਹ ਨਿਰਧਾਰਿਤ ਕਰੇਗੀ। ਇਹ ਜਿਹੜਾ ਲੈਜਿਸਲੇਸ਼ਨ ਆ ਬਿੱਲ ਆ ਇਸ ਨੂੰ ਸਟੇਟ ਸੈਨੇਟਰ ਨੈਂਸੀ ਸਕਿਨਰ ਉਹਨਾਂ ਨੇ ਸਪਾਂਸਰ ਜਿਹੜਾ ਕੀਤਾ ਸੀ, ਜਿਸ ਨੂੰ ਬੀਤੇ ਸੋਮਵਾਰ ਸਟੇਟ ਅਸੈਂਬਲੀ 'ਚ ਪਾਸ ਕਰ ਦਿੱਤਾ ਗਿਆ ਸੀਗਾ। ਸਟੇਟ ਸੈਨੇਟ ਦੇ ਇੱਕ ਐਕਸਟਰਾ ਆਰਡੀਨਰੀ ਸੈਸ਼ਨ ਦੇ ਵਿੱਚ ਇਸ ਨੂੰ ਪਹਿਲਾਂ ਜਿਹੜੀ ਆ ਅਪਰੂਵਲ ਮਿਲ ਚੁੱਕੀ ਸੀਗੀ। ਸੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਵੀ ਕਿਹਾ ਆ ਵੀ ਅੱਜ ਅਸੀਂ ਇਹ ਕਹਿ ਰਹੇ ਹਾਂ ਵੀ ਪ੍ਰਾਈਸ ਗਾਊਜਿੰਗ ਤੇਲ ਦੇ ਮਾਮਲੇ ਦੇ ਵਿੱਚ ਮਾਰਕੀਟ ਮੈਨੂਪੂਲੇਸ਼ਨ ਇਸ ਮਾਮਲੇ ਦੇ ਵਿੱਚ ਨਹੀਂ ਹੋਵੇਗੀ। ਕੰਜ਼ਿਊਮਰ ਪ੍ਰੋਟੈਕਸ਼ਨ ਤੇ ਅਕਾਊਂਟੇਬਿਲਟੀ ਤੇ ਓਵਰਸਾਈਟ ਉਹ ਆਪਾਂ ਇਸ ਪੂਰੀ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ। ਸੋ ਇਸ ਲਾ ਦੇ ਨਾਲ ਹੁਣ ਜਿਹੜੀਆਂ ਰਿਫਾਈਨਰੀਜ਼ ਆ ਉਹਨਾਂ ਨੂੰ ਆਪਣੀ ਐਕਟੀਵਿਟੀ ਰਿਪੋਰਟ ਕਮਿਸ਼ਨ ਨੂੰ 30 ਦਿਨਾਂ ਦੇ ਵਿੱਚ ਹਰ ਮਹੀਨੇ ਜਿਹੜੀ ਆ ਉਹ ਦੇਣੀ ਹੋਵੇਗੀ। ਜੇ ਇੱਦਾਂ ਨਹੀਂ ਕਰਦੇ ਤਾਂ ਉਹਨਾਂ ਨੂੰ ਸਿਵਲ ਪੈਨਲਟੀਜ਼ ਦਾ ਸਾਹਮਣਾ ਕਰਨਾ ਪਵੇਗਾ। ਸੋ ਜਿਹੜੇ ਇੰਡਸਟਰੀ ਦੇ ਵਿੱਚ ਆ ਤੇ ਕਈ ਪੋਲੀਟੀਸ਼ੀਅਨ ਜਿਹੜੇ ਇਸ ਬਿੱਲ ਦਾ ਵਿਰੋਧ ਦੇ ਵਿੱਚ ਸੀਗੇ ਉਹਨਾਂ ਨੇ ਕਿਹਾ ਵੀ ਇਹ ਬੜੀ ਤੇਜ਼ੀ ਦੇ ਨਾਲ ਇਸ ਨੂੰ ਐਡਵਾਂਸ ਜਿਹੜਾ ਆ ਉਹ ਕੀਤਾ ਗਿਆ ਆ ਤੇ ਕਈ ਜਿਹੜੀਆਂ ਕੈਲੀਫੋਰਨੀਅਨਸ ਦੇ ਲਈ ਐਕਸਕਲੂਜਨਸ ਜਿਹੜੀਆਂ ਉਹ ਰੱਖੀਆਂ ਗਈਆਂ ਆ ਇਸ ਕਨਵਰਸੇਸ਼ਨ ਦੇ ਵਿੱਚ। ਸੋ ਸਟੇਟ ਸੈਨੇਟ ਕਮੇਟੀ ਪਿਛਲੇ ਹਫਤੇ ਉਹਨਾਂ ਨੇ ਇਸ ਨੂੰ ਪਹਿਲਾਂ ਪਾਸ ਕੀਤਾ ਸੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਸਿਟੀ ਕੌਂਸਲ ਮੈਂਬਰ ਕੇਟੀ ਬੈਲਨਜ਼ੁਏਲਾ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਡਿਸਟ੍ਰਿਕਟ 4 ਦੀ ਜੋ ਸੀਟ ਹੈਗੀ ਆ, ਜੋ ਨਵਾਂ ਰੀਡਰਾਨ ਡਿਸਟ੍ਰਿਕਟ 4 ਦੀ ਬਾਉਂਡਰੀਜ਼ ਕ੍ਰੀਏਟ ਹੋਈਆਂ ਆ, ਜਿਹਦੇ ਵਿੱਚ ਡਾਊਨਟਾਊਨ, ਮਿਡ ਟਾਊਨ, WX ਤੇ ਬ੍ਰੌਡਵੇ ਕੋਰੀਡੋਰ ਪਲੱਸ ਨਵਾਂ ਡਿਸਟ੍ਰਿਕਟ 4 ਈਸਟ ਸੈਕਰਾਮੈਂਟੋ ਆ, ਉੱਥੋਂ ਇਲੈਕਸ਼ਨ ਲੜਨ ਜਾ ਰਹੇ ਹੈਗੀ ਆ। 1 ਮਹੀਨੇ ਤੋਂ ਬਾਅਦ ਜਿਸ ਟਾਈਮ ਦੇ ਉੱਤੇ ਫਿਲ ਪਲਿਕਬੌਮ ਨੇ ਅਨਾਉਂਸ ਕੀਤਾ ਸੀ ਵੀ ਉਹ ਵੈਲਨਜ਼ੁਏਲਾ ਦੀ ਸੀਟ ਦੇ ਉੱਤੇ ਰਨ ਕਰਨ ਜਾ ਰਹੇ ਆ।
ਪਲਕਮੈਨ ਇੱਕ ਪ੍ਰੋਜੈਕਟ ਮੈਨੇਜਰ ਦੀ ਤਰ੍ਹਾਂ ਯੂਸੀ ਡੇਵਿਸ ਹੈਲਥ ਤੇ ਸਰਵਿਸਿਜ਼ ਦੇ ਲਈ 8 ਸਾਲਾਂ ਤੋਂ ਕੰਮ ਕਰ ਰਹੇ ਆ। ਸਿਟੀ ਦੀ ਪਲਾਨਿੰਗ ਤੇ ਡਿਜ਼ਾਈਨ ਕਮਿਸ਼ਨ ਦੇ ਉੱਤੇ ਵੀ ਹੈਗੇ ਆ। ਇਲੈਕਸ਼ਨ ਸਨ 2024 ਦੇ ਵਿੱਚ ਹੋਣੀ ਹੈਗੀ ਆ, ਪਰ ਹੁਣ ਤੋਂ ਹੀ ਜਿਹੜੀਆਂ ਆ ਇਹਨਾਂ ਨੇ ਤਿਆਰੀਆਂ ਕੱਸ ਦਿੱਤੀਆਂ ਹੈਗੀਆਂ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਨਿਊ ਡ੍ਰੀਮ ਫॉर ਆਲ ਪ੍ਰੋਗਰਾਮ, ਇਸ ਦੇ ਤਹਿਤ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲਿਆਂ ਨੂੰ ਮਦਦ ਦੇਵੇਗਾ। ਕਹਿੰਦੇ ਵੀ ਜਿਹੜਾ ਸਭ ਤੋਂ ਔਖਾ ਕੰਮ ਕਦੋਂ ਵੀ ਕਿਸੇ ਨੇ ਘਰ ਖਰੀਦਣਾ ਹੁੰਦਾ ਆ, ਉਹ ਡਾਊਨ ਪੇਮੈਂਟ ਦੇ ਲਈ ਸੇਵ ਕਰਨਾ ਹੁੰਦਾ ਆ। ਇਸ ਨਵੇਂ ਕੈਲੀਫੋਰਨੀਆ ਦੇ ਪ੍ਰੋਗਰਾਮ ਦੇ ਤਹਿਤ ਹੋਮ ਬਾਇਰਸ ਆ, ਉਹਨਾਂ ਨੂੰ 20% ਤੱਕ ਦੀ ਫਾਈਨੈਂਸ਼ੀਅਲ ਅਸਿਸਟੈਂਸ ਆ ਉਹ ਮਿਲ ਸਕੇਗੀ। ਸੋ ਇਹ ਜਿਹੜੇ ਫੰਡ ਆ, ਇਹ ਸਿਰਫ ਡਾਊਨ ਪੇਮੈਂਟ ਤੇ ਕਲੋਜ਼ਿੰਗ ਕਾਸਟ ਦੇ ਵਿੱਚ ਹੀ ਵਰਤੇ ਜਿਹੜੇ ਉਹ ਜਾ ਸਕਣਗੇ, ਜਿਹੜੇ ਤੁਸੀਂ ਆਪਣਾ ਪਹਿਲਾ ਘਰ ਜਦੋਂ ਖਰੀਦਣ ਲੱਗਦੇ ਹੈਗੇ ਆ। ਸੋ ਇਹ ਹੁਣ ਜਿਹੜਾ ਉਹ ਦੇਖਣਾ ਪੈਣਾ ਆ। ਮੰਨ ਲਓ ਕਹਿੰਦੇ ਵੀ ਜੇ ਤੁਸੀਂ 5 ਲੱਖ ਦਾ ਘਰ ਖਰੀਦ ਰਹੇ ਆ ਤਾਂ ਤੁਹਾਨੂੰ 20% ਡਾਊਨ, ਇਸ ਦਾ ਜਿਹੜਾ 20% ਇਸ ਦੀ ਲਾਗਤ ਹੈ, ਯਾਨੀ ਕਿ $1 ਲੱਖ ਡਾਊਨ ਪੇਮੈਂਟ ਤੇ ਕਲੋਜ਼ਿੰਗ ਕਾਸਟ ਤੱਕ ਮਿਲ ਸਕਦਾ ਆ। ਜਦੋਂ ਹੋਮ ਬਾਇਰ ਕਹਿੰਦੇ ਵੀ ਇਸ ਘਰ ਨੂੰ ਬਾਅਦ ਦੇ ਵਿੱਚ ਵੇਚਦਾ ਆ, ਤਾਂ ਉਹਨੂੰ ਰਿਕੁਆਇਰ ਹੋਊਗਾ ਵੀ ਜਿਹੜਾ 20% ਅਸਿਸਟੈਂਸ ਉਹਨੂੰ ਮਿਲਿਆ ਸੀ ਉਹ ਵਾਪਸ ਕਰੇ, ਤੇ ਪਰ ਨਾਲ ਹੀ 20% ਘਰ ਦੀ ਐਪਰੀਸੀਏਸ਼ਨ ਵੀ ਉਸ ਨੂੰ ਜਿਹੜੀ ਉਹ ਵਾਪਸ ਕਰਨੀ ਪੈ ਸਕਦੀ ਆ। ਸੋ ਕਹਿੰਦੇ ਵੀ ਜੇ ਮੰਨ ਲਓ ਵੀ 5 ਲੱਖ ਵਾਲਾ ਘਰ ਬਾਅਦ ਚ 25 ਸਾਲੀ 7 ਲੱਖ ਦਾ ਹੋ ਜਾਂਦਾ ਆ, ਤੇ ਬੇਸਿਕਲੀ ਤੁਹਾਨੂੰ 20% ਜਿਹੜੀ $2 ਲੱਖ ਦੀ ਐਪਰੀਸੀਏਸ਼ਨ ਜਿਹੜੀ 40,000 ਆ, ਉਹ ਵੀ ਜਿਹੜੇ $2 ਲੱਖ ਦੇ ਨਾਲ $1 ਲੱਖ ਦੇ ਨਾਲ ਜਿਹੜੀ ਆ ਉਹ ਵੀ ਤੁਹਾਨੂੰ ਦੇਣੀ ਪਊਗੀ। ਇਹ ਕੈਲੀਫੋਰਨੀਆ ਡ੍ਰੀਮ ਫॉर ਆਲ ਸ਼ੇਅਰਡ ਐਪਰੀਸੀਏਸ਼ਨ ਲੋਨ ਪ੍ਰੋਗਰਾਮ ਅੱਜ ਕਹਿੰਦੇ ਆ ਉਹ ਲਾਂਚ ਕੀਤਾ ਗਿਆ। ਫਿਓਨਾ ਮਾਂ ਹੁਣਾਂ ਨੇ ਜਿਹੜੇ ਇਸ ਚੀਜ਼ ਨੂੰ ਸਾਰੇ ਪਾਸੇ ਜਿਹੜੇ ਉਹ ਦੇਖ ਰਹੇ ਨੇ, ਉਹਨਾਂ ਨੇ ਅੱਜ ਟਵਿੱਟਰ ਦੇ ਜ਼ਰੀਏ ਜਿਹੜਾ ਇਹ ਅਨਾਊਂਸ ਕੀਤਾ, ਕੈਲੀਫੋਰਨੀਆ ਹਾਊਸਿੰਗ ਫਾਈਨੈਂਸ ਅਥਾਰਟੀ ਦੇ ਜਿਹੜਾ ਹੋਏ ਅੰਡਰ। ਸੋ ਇਹ ਕੌਣ ਐਲੀਜੀਬਲ ਜਿਹੜੇ ਉਹ ਹੋਣਗੇ, ਇਹ ਹਰ ਇੱਕ ਆਈ ਥਿੰਕ ਕਾਊਂਟੀ ਦੇ ਵਿੱਚ ਮੇ ਬੀ ਵੱਖਰੀਆਂ ਲਿਮਿਟਸ ਜਿਹੜੀਆਂ ਉਹ ਰੱਖੀਆਂ ਗਈਆਂ ਨੇ। ਜਿੱਦਾਂ LA ਦਾ ਉਹਨਾਂ ਨੇ ਉਦਾਹਰਨ ਦਿੱਤਾ ਆ ਵੀ 1,80,000 ਤੋਂ ਘੱਟ ਉਹਨਾਂ ਦੀ ਇਨਕਮ ਹੋਣੀ ਚਾਹੀਦੀ ਆ, ਫਿਰ ਹੀ ਉਹ ਇਸ ਦੇ ਅੰਡਰ ਕੁਆਲੀਫਾਈ ਜਿਹੜੇ ਉਹ ਕਰਦੇ ਆ। ਸੋ ਕੱਲੇ ਕਾਊਂਟੀ ਦੀ ਵੱਖੋ ਵੱਖਰੀ ਜਿਹੜੀ ਰਿਕੁਆਇਰਮੈਂਟ ਆ, ਇਨਕਮ ਬੇਸਡ ਹੀ ਇਹ ਜਿਹੜਾ ਪ੍ਰੋਗਰਾਮ ਜਿਹੜਾ ਹਰਜੋਤ ਸਿੰਘ ਜੀ ਰੱਖਿਆ ਗਿਆ ਆ। ਪਰ ਇਹ ਆ ਵੀ ਜ਼ਰੂਰ ਲੋਕਾਂ ਨੂੰ ਘਰ ਖਰੀਦਣ ਦੇ ਲਈ ਡਾਊਨ ਪੇਮੈਂਟ ਦੇਣ ਦੇ ਵਿੱਚ ਇਹ ਸਹਾਇਕ ਸਿੱਧ ਹੋ ਸਕਦਾ ਹੈ। ਅੱਜ ਕਲੈਰਿੰਗਟਨ ਤੇ ਓਕਡੇਲ ਦੇ ਲਾਗੇ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਮੋਡੈਸਟੋ ਏਰੀਆ ਦੇ ਵਿੱਚ, ਜਿਹਦੇ ਵਿੱਚ ਕਹਿੰਦੇ ਮਲਟੀਪਲ ਵਹੀਕਲਸ ਇਨਵੋਲਵਡ ਸੀਗੀਆਂ, ਕਈ ਕਾਰਾਂ ਟੋਟਲ ਹੋ ਗਈਆਂ। 1 ਘੰਟੇ ਤੱਕ ਜਿਹੜਾ ਟ੍ਰੈਫਿਕ ਆ, ਉਹ ਜਿਹੜਾ ਇੱਧਰੋਂ ਇਹ ਹਾਈਵੇ ਜਾਂਦਾ ਹੈਗਾ ਆ, ਉਹ ਜਾਮ ਰਿਹਾ ਹੈਗਾ, ਤੇ ਕਿਸੇ ਦੇ ਸੱਟ ਲੱਗਣ ਦੀ ਜਿਹੜੀ ਆ ਉਹ ਖਬਰ ਨਹੀਂ ਆਈ, ਪਰ ਕਾਰਾਂ ਦਾ ਜੋ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋਇਆ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲਦੇ ਜਾਈਏ ਤੇ ਸਾਈਕਲ 46 ਪ੍ਰੋਗਰਾਮ ਡਿਵੈਲਪਮੈਂਟ ਗ੍ਰਾਂਟ, ਕੈਲੀਫੋਰਨੀਆ ਸਟੇਟ ਕਾਉਂਸਲ ਔਨ ਡਿਵੈਲਪਮੈਂਟ ਡਿਸੇਬਿਲਿਟੀਜ਼, ਇਹਨਾਂ ਵੱਲੋਂ ਵੀ ਇੱਕ ਗ੍ਰਾਂਟ ਜਾਰੀ ਕੀਤੀ ਗਈ ਹੈਗੀ ਆ, ਜਿਹਦੇ ਵਿੱਚ 3 ਲੱਖ ਤੋਂ ਵੱਧ ਅਵੇਲੇਬਲ ਫੰਡਸ ਹੈਗੇ ਆ। ਵੱਖ-ਵੱਖ 46 ਦੇ ਕਰੀਬ ਪ੍ਰੋਜੈਕਟਸ ਆ, ਉਹਨਾਂ ਦੇ ਲਈ ਜੋ ਐਜੂਕੇਸ਼ਨ, ਇੰਪਲੋਇਮੈਂਟ, ਹੈਲਥ, ਸੇਫਟੀ, ਸੈਲਫ ਐਡਵੋਕੇਸੀ, ਇਸ ਤਰ੍ਹਾਂ ਦੇ ਲਈ ਉਹਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਉਹਨੇ ਰੱਖੀਆਂ ਵੀ ਕੀ ਕੰਡੀਸ਼ਨਸ ਚਾਹੀਦੀਆਂ ਆ, ਕਿਹੜਾ ਏਰੀਆ ਆ ਕੈਲੀਫੋਰਨੀਆ ਦੇ ਵਿੱਚ ਜਿੱਥੇ ਇਹ ਫੰਡਸ ਨੂੰ ਯੂਜ਼ ਕੀਤਾ ਜਾ ਸਕਦਾ ਆ, ਤੇ ਤੁਸੀਂ ਉਹ ਜੇ ਕੋਈ ਇਸ ਫੀਲਡ ਦੇ ਵਿੱਚ ਹੈਗਾ ਵਰਕਆਊਟ ਕਰ ਰਿਹਾ, ਜਿਨ੍ਹਾਂ ਦੇ ਮੈਂ ਨਾਮ ਲਏ ਹੈਗੇ ਆ ਤੁਹਾਨੂੰ, ਉਹ ਕੋਈ ਗ੍ਰਾਂਟ ਲੈਣਾ ਚਾਹੁੰਦਾ ਆ, ਤੇ ਤੁਸੀਂ ਕੈਲੀਫੋਰਨੀਆ ਗ੍ਰਾਂਟ ਪੋਰਟਲ ਤੇ ਜਾ ਕੇ ਸਾਈਕਲ 46 ਪ੍ਰੋਗਰਾਮ ਡਿਵੈਲਪਮੈਂਟ ਗ੍ਰਾਂਟ ਆ ਉਹ ਅਪਲਾਈ ਕਰ ਸਕਦੇ ਹੋ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੁਛ ਸਮੇਂ ਪਹਿਲਾਂ ਅਦਨਾਨ ਸਈਦ, ਇੱਕ ਬੰਦਾ ਜਿਸ ਨੂੰ ਕਤਲ ਦੇ ਮਾਮਲੇ ਦੇ ਵਿੱਚ ਅੰਦਰ ਕੀਤਾ ਗਿਆ ਸੀਗਾ, ਇੱਕ ਹੇਠਲੀ ਅਦਾਲਤ ਨੇ ਮੈਰੀਲੈਂਡ ਦੇ ਵਿੱਚ ਉੱਥੇ ਉਸ ਦੀ ਜਿਹੜੀ ਸਜ਼ਾ ਆ ਉਸ ਨੂੰ ਰੱਦ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਸੀਗਾ, ਤੇ ਉਹ ਫਿਰ ਬਾਅਦ ਦੇ ਵਿੱਚ ਬਾਹਰ ਆ ਗਿਆ ਸੀਗਾ। ਪਰ ਅੱਜ ਮੈਰੀਲੈਂਡ ਦੀ ਇੱਕ ਹੋਰ ਅਪੈਲਟ ਕੋਰਟ ਨੇ ਅਦਨਾਨ ਸਈਦ, ਇੱਕ ਸੀਰੀਅਲ ਕਰਕੇ ਪੋਡਕਾਸਟ ਚੱਲਿਆ ਸੀ, ਉਹਦੇ ਵਿੱਚ ਇਸ ਦਾ ਪਹਿਲੀ ਵਾਰੀ ਕੇਸ
ਬੜੀ ਗਹਿਰਾਈ ਦੇ ਨਾਲ ਉੱਥੋਂ ਦੀ ਜਿਹੜੀ ਸੀਰੀਅਲ ਦੀ ਜਰਨਲਿਸਟ ਆ ਉਸਨੇ ਜਿਹੜਾ ਉਹ ਪੇਸ਼ ਕੀਤਾ ਸੀ। ਪਰ ਅੱਜ ਉੱਥੋਂ ਦੀ ਅਪੈਲਟ ਕੋਰਟ ਨੇ ਕਿਹਾ ਵੀ ਨਹੀਂ, ਸਾਈਦ ਦੀ ਜਿਹੜੀ ਕਨਵਿਕਸ਼ਨ ਆ, ਜੋ ਉਸਨੂੰ ਸਜ਼ਾ ਹੋਈ ਆ, ਉਹ ਮੁੜ ਰੀਇਨਸਟੇਟ ਕੀਤੀ ਗਈ ਆ, ਵੀ ਮੁੜ ਉਸਨੂੰ ਇੱਕ ਹਿਸਾਬ ਦੇ ਨਾਲ ਦੋਸ਼ੀ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ ਤੇ ਜਲਦ ਹੀ ਕਹਿੰਦੇ ਵੀ ਸ਼ਾਇਦ ਇਸ ਨੂੰ ਅੰਦਰ ਸਲਾਖਾਂ ਦੇ ਪਿੱਛੇ ਜਿਹੜਾ ਉਹ ਘੱਲ ਦਿੱਤਾ ਜਾਵੇ। ਇਮੀਡੀਏਟਲੀ ਤਾਂ ਉਸਨੂੰ ਕਸਟਡੀ ਦੇ ਵਿੱਚ ਨਹੀਂ ਸੀ ਲਿਆ ਗਿਆ। ਅੱਜ ਹੀ ਆਏ ਇਸ ਫੈਸਲੇ ਦੇ ਵਿੱਚ ਇੱਕ ਦੇ ਮੁਕਾਬਲੇ ਦੋ ਜਿਹੜੇ ਜੱਜ ਆ ਉਹਨਾਂ ਨੇ ਅਪੈਲਟ ਕੋਰਟ ਦੇ ਵਿੱਚ ਇਹ ਮੰਨਿਆ ਵੀ ਜਿਹੜੀ ਹੇਠਲੀ ਅਦਾਲਤ ਆ ਉਹ ਜਿਹੜੀ ਆ ਉਹਨਾਂ ਨੇ ਸਿਗਨੀਫੀਕੈਂਟ ਨੋਟਿਸ ਨਹੀਂ ਦਿੱਤਾ ਪੀੜਤ ਪਰਿਵਾਰ ਨੂੰ। ਜਿਹੜੀਆਂ ਸਤੰਬਰ ਦੇ ਵਿੱਚ ਹੀਅਰਿੰਗ ਹੋਈਆਂ ਸੀਗੀਆਂ, ਸਕੈਜੂਲ ਕੀਤੀਆਂ ਸੀਗੀਆਂ, ਜਿਹਦੇ ਤਹਿਤ ਸਈਦ ਦੀ ਜਿਹੜੀ ਕਨਵਿਕਸ਼ਨ ਆ ਉਸਨੂੰ ਵਕੇਟ ਕੀਤਾ ਗਿਆ ਸੀਗਾ ਤੇ ਉਹ ਬਾਅਦ ਦੇ ਵਿੱਚ ਫ੍ਰੀ ਹੋਇਆ ਸੀਗਾ। ਸੋ ਪਰਿਵਾਰ ਉੱਥੇ ਆਈ ਥਿੰਕ ਪਹੁੰਚ ਨਹੀਂ ਸੀ ਸਕਿਆ ਤੇ ਹੁਣ ਇਹ ਦੇਖੋ ਕੋਰਟ ਨੇ ਇਸ ਆਰਡਰ ਨੂੰ 60 ਦਿਨ ਜਿਹੜੇ ਉਹ ਦਿੱਤੇ ਆ ਇਫੈਕਟ ਵਿੱਚ ਆਉਣ ਦੇ ਲਈ। ਮੇ ਵੀ ਜੇ ਦੁਬਾਰਾ ਹੀਅਰਿੰਗ ਹੁੰਦੀ ਆ ਤੇ ਜੇ ਉਹਦਾ ਪੀੜਤ ਪਰਿਵਾਰ ਵੀ ਜੇ ਉੱਥੇ ਪਹੁੰਚਦਾ ਹੈ ਤੇ ਸ਼ਾਇਦ ਮੇ ਵੀ ਸਾਈਦ ਦੀ ਜਿਹੜੀ ਕਨਵਿਕਸ਼ਨ ਉਹ ਦੁਬਾਰਾ ਵਕੇਟ ਕੀਤੀ ਜਾਵੇ। ਪਰ ਅੰਦਰ ਬਾਹਰ ਦਾ ਜਿਹੜਾ ਸਿਲਸਿਲਾ ਉਸ ਦੇ ਲਈ ਅਜੇ ਵੀ ਜਾਰੀ ਲੱਗ ਰਿਹਾ ਆ। ਅੱਜ ਬੇ ਏਰੀਏ ਦੇ ਵਿੱਚ ਬੇ ਬ੍ਰਿਜ ਦੇ ਉੱਤੇ ਅੱਜ ਸਵੇਰ ਤੜਕੇ 3:30 ਵਜੇ ਦੇ ਕਰੀਬ ਇੱਕ ਲੇਡੀ 100 ਮੀਲ ਪਰ ਆਵਰ ਦੇ ਹਿਸਾਬ ਨਾਲ ਰੋਂਗ ਵੇ ਦੇ ਉੱਤੇ ਜਾ ਰਹੀ ਸੀ। ਤੇ ਜਦੋਂ ਪੁਲਿਸ ਵਾਲਿਆਂ ਨੇ ਉਹਨੂੰ ਚੇਜ਼ ਕਰਨਾ ਸ਼ੁਰੂ ਕੀਤਾ ਤੇ ਪੁਲਿਸ ਵਾਲਿਆਂ ਨੇ ਟ੍ਰੈਫਿਕ ਵੀ ਸਲੋ ਕਰਨ ਦੀ ਕੋਸ਼ਿਸ਼ ਕੀਤੀ। 3:55 ਤੇ ਸਵੇਰੇ CHP ਯੂਨਿਟ ਜੋ ਟਰੈਵਲ ਕਰ ਰਹੇ ਸੀ ਵੈਸਟ ਬਾਉਂਡ ਬੇ ਬ੍ਰਿਜ ਤੇ, ਉਹਨਾਂ ਨੇ ਦੇਖਿਆ ਵੀ ਈਸਟ ਬਾਉਂਡ ਸਾਈਡ ਤੋਂ ਰੋਂਗ ਡਾਇਰੈਕਸ਼ਨ ਦੇ ਵਿੱਚ 100 ਮਾਈਲ ਪਰ ਆਵਰ ਦੇ ਹਿਸਾਬ ਨਾਲ ਇਹ ਜੋ ਬੀਬੀ ਜਾ ਰਹੀ ਆ ਤੇ ਦੋ ਪੁਲਿਸ ਆਫੀਸਰ ਨੇ ਆਪਣੇ ਆਪ ਨੂੰ ਪੋਜੀਸ਼ਨ ਕੀਤਾ ਈਸਟ ਬਾਉਂਡ ਸਾਈਡ ਤੇ ਟ੍ਰੇਜਰ ਆਈਲੈਂਡ ਦੇ ਲਾਗੇ। ਤੇ ਉਸ ਤੋਂ ਬਾਅਦ ਇਸ ਬੀਬੀ ਨੇ ਪੁਲਿਸ ਨੂੰ ਦੇਖ ਕੇ ਜਿਹੜਾ ਫਲੋ ਆਫ ਟ੍ਰੈਫਿਕ ਦੇ ਵਾਂਗ ਵਾਪਸ ਮੁੜਨਾ ਜਿਹੜਾ ਆ ਸ਼ੁਰੂ ਕਰ ਦਿੱਤਾ ਤੇ ਇਸ ਨੂੰ ਜੋ ਆ ਚੇਜ਼ ਕੀਤਾ ਗਿਆ ਪੁਲਿਸ ਵੱਲੋਂ ਤੇ ਸੈਨ ਲਿਆਂਡਰੋ ਦੇ ਲਾਗੇ ਆ ਕੇ ਇਸ ਬੀਬੀ ਨੂੰ ਅਰੈਸਟ ਕਰ ਲਿਆ ਗਿਆ। ਤੇ ਜਦੋਂ ਇਸ ਲੇਡੀ ਨੂੰ ਅਰੈਸਟ ਕੀਤਾ ਗਿਆ, ਇਸ ਦੀ ਕਾਰ ਦੇ ਵਿੱਚੋਂ ਇੱਕ 7 ਸਾਲਾਂ ਦਾ ਬੱਚਾ ਤੇ ਇੱਕ 9 ਸਾਲਾਂ ਦਾ ਬੱਚਾ ਵੀ ਕਾਰ ਦੇ ਪਿੱਛੇ ਸੀਗਾ। ਸੋ ਇਸ ਲੇਡੀ ਨੂੰ ਅਰੈਸਟ ਕਰਨ ਤੋਂ ਬਾਅਦ ਉਹਦੇ ਉੱਤੇ ਮਲਟੀਪਲ ਚਾਰਜਸ ਲਾਏ ਗਏ ਆ, ਜਿਹਦੇ ਵਿੱਚ ਫੈਲਨੀ ਅਵੇਡਿੰਗ ਤੇ ਰੈਕਲੈਸ ਡਰਾਈਵਿੰਗ ਦੇ ਚਾਰਜਸ ਲਾਏ ਗਏ ਆ ਤੇ ਤਿੰਨਾਂ ਹੀ ਦੋ ਬੱਚਿਆਂ ਨੂੰ ਤੇ ਇਸ ਲੇਡੀ ਨੂੰ ਹਸਪਤਾਲ ਦੇ ਵਿੱਚ ਅਵੈਲੂਏਸ਼ਨ ਦੇ ਲਈ ਲਿਜਾਇਆ ਗਿਆ। ਕਿਸੇ ਤਰ੍ਹਾਂ ਦੀ ਵੀ ਕੋਈ ਇੰਜਰੀ ਰਿਪੋਰਟ ਨਹੀਂ ਹੋਈ ਹੈਗੀ। ਜੀ ਜੀ ਤੇ ਹਰਜੋਤ ਸਿੰਘ ਜੀ, ਲੋਹੜਾਈ ਤੋਂ ਅਗਲੀ ਖਬਰ ਆ ਰਹੀ ਹੈ। ਇੱਕ ਇਤਿਹਾਸਕ ਉੱਥੇ ਬਿਲਡਿੰਗ ਆ, ਉਹ ਮੀਂਹ ਦੇ ਪਾਣੀ ਦੇ ਭਾਰ ਨਾ ਝੱਲਦੀ ਹੋਈ ਉਹ ਉਸ ਦੀ ਛੱਤ ਢਹਿ ਗਈ। 100ਵੀਂ ਉਸਨੇ ਸਾਲਗਿਰਾ ਉਸ ਹਿਸਟੋਰਿਕ ਬਿਲਡਿੰਗ ਨੇ, ਇਤਿਹਾਸਕ ਬਿਲਡਿੰਗ ਨੇ ਮਨਾਉਣੀ ਸੀਗੀ। ਸੋ ਸੈਲੀਬ੍ਰੇਸ਼ਨ ਤੋਂ ਪਹਿਲਾਂ ਹੀ ਕਹਿੰਦੇ ਵੀ ਡਿਜ਼ਾਸਟਰ ਉੱਥੇ ਹੋ ਗਿਆ। ਇਹ ਵੂਮਨਸ ਕਲੱਬ ਆਫ ਲੋਹੜਾਈ ਆ, ਇੱਕ ਮੇਜਰ ਮਾਈਲਸਟੋਨ ਹੋਣਾ ਸੀਗਾ ਇਸ ਗਰੁੱਪ ਦੇ ਲਈ। ਕਹਿੰਦੇ ਵੀ ਹੁਣ ਟੁੱਟੀਆਂ ਕੰਧਾਂ, ਛੱਤ ਦੇ ਵਿੱਚ ਵੱਡੀ ਇੱਕ ਮਘੋਰੀ ਤੇ ਜਿਹੜੇ ਫਰਸ਼ ਆ ਪੂਰੇ ਗਿੱਲੇ ਜਿਹੜੇ ਹੋਏ ਆ। ਕਲੱਬ ਮੈਂਬਰਸ ਹੁਣ ਕਹਿੰਦੇ ਵੀ ਇਸ ਨੂੰ ਡੀਲ ਕਰ ਰਹੇ ਆ, ਜਦ ਕਿ ਉਹਨਾਂ ਦੇ ਵਿੱਚ ਪਹਿਲਾਂ ਖੁਸ਼ੀ ਦੀ ਇਹ ਲਹਿਰ ਸੀਗੀ ਵੀ ਅਸੀਂ 100 ਸਾਲਾ ਐਨੀਵਰਸਰੀ ਇਸ ਆਪਣੇ ਕਲੱਬ ਦੀ ਮਨਾਉਣੀ ਹੈ, ਇਸ ਬਿਲਡਿੰਗ ਦੀ ਜਿਹੜੀ ਉਹ ਮਨਾਉਣ ਜਾ ਰਹੇ ਆ। ਕੈਥਰੀਨ ਕੋਰਾਡੀ ਇਸ ਕਲੱਬ ਦੀ ਜਿਹੜੀ ਪ੍ਰੈਜ਼ੀਡੈਂਟ ਆ, ਕਹਿੰਦੇ ਵੀ ਸਾਨੂੰ ਤੜਕੇ ਤਕਰੀਬਨ ਸਵੇਰੇ 1 ਵਜੇ ਕਾਲ ਆਈ ਆ ਵੀ ਰੂਫ ਜਿਹੜੀ ਆ ਉਹ ਕੋਲੈਪਸ ਹੋ ਗਈ ਆ। ਫਾਇਰਮੈਨ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਵੀ ਤਕਰੀਬਨ 2000 ਗੈਲਨ ਤੋਂ ਵੱਧ ਪਾਣੀ ਛੱਤ ਦੇ ਉੱਤੇ ਜਿਹੜਾ ਉਹ ਖੜ ਗਿਆ ਸੀਗੀ। ਵੀ ਹੁਣ ਬਿਲਡਿੰਗ ਪੁਰਾਣੀ ਤੇ ਇੰਨਾ ਭਾਰ ਜਿਹੜੀ ਉਹ ਛੱਤ ਨਹੀਂ ਚੱਲ ਸਕੀ। ਖਾਲੀ ਸੀਗੀ ਉਸ ਟਾਈਮ ਦੇ ਉੱਤੇ ਬਿਲਡਿੰਗ, ਇਸ ਗੱਲੋਂ ਬਚਾ ਰਿਹਾ ਵੀ ਕਿਸੇ ਦੇ ਸੱਟ ਚੋਟ ਆ ਉਹ ਨਹੀਂ ਲੱਗੀ ਹੈਗੀ। ਕਹਿੰਦੇ ਵੀ ਹੁਣ ਇਸ ਨੂੰ ਠੀਕ ਤਾਂ ਕੀਤਾ ਜਾਊਗਾ, ਪਰ ਇਹ ਅਜੇ ਇਹ ਨਹੀਂ ਪਤਾ ਵੀ ਕਿੰਨਾ ਇਸ ਦੇ ਵਿੱਚ ਖਰਚਾ ਆਉਣ ਵਾਲਾ ਆ ਤੇ ਕਦੋਂ ਬਿਲਡਿੰਗ ਰੀਓਪਨ ਹੋਊਗੀ। ਜਿੰਨੀਆਂ ਵੀ ਈਵੈਂਟਸ ਉੱਥੇ ਰੱਖੀਆਂ ਗਈਆਂ ਸੀਗੀਆਂ ਨੇੜਲੇ ਭਵਿੱਖ ਦੇ ਵਿੱਚ, ਸਾਰੀਆਂ ਕੈਂਸਲ ਕਰ ਦਿੱਤੀਆਂ ਜੀ, ਗਈਆਂ। ਆਪਾਂ ਸਟਾਕ ਦੀ ਗੱਲਬਾਤ ਕਰਨੀ ਆ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਲੇ ਆਫ ਦੀ ਆਪਾਂ ਅਪਡੇਟ ਕਰਦੇ ਰਹਿੰਦੇ ਆ। ਅੱਜ ਲੂਸਿਡ ਕੰਪਨੀ ਜਿਹੜੀ ਹੈ ਇਹ ਵੀ ਕਾਫੀ ਵੱਡੀ ਕੰਪਨੀ ਆ। ਟੈਸਲਾ ਤੋਂ ਬਾਅਦ ਜੋ ਇਲੈਕਟ੍ਰਿਕ ਵਹੀਕਲ ਸਟਾਰਟਅਪ ਹੈਗੀ ਆ, ਉਹਨਾਂ ਨੇ ਇਹ ਅਨਾਉਂਸ ਕਰਤਾ ਵੀ 18% ਆਪਣੀ ਵਰਕਫੋਰਸ ਜੋ ਕਿ 1300 ਦੇ ਕਰੀਬ ਇੰਪਲਾਈ ਬਣਦੇ ਆ, ਉਹ ਲੇ ਆਫ ਕਰਨ ਜਾ ਰਹੇ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ। CEO ਪੀਟਰ ਰੋਲਿੰਗਸਨ ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਆ ਵੀ ਜੋ ਡਿਮਾਂਡ ਆ ਇਲੈਕਟ੍ਰਿਕ ਵਹੀਕਲਸ ਦੀ
ਉਹ ਘਟ ਗਈ ਹੈਗੀ ਆ ਤੇ ਅਸੀਂ 24 ਮਿਲੀਅਨ ਤੋਂ ਲੈ ਕੇ 30 ਮਿਲੀਅਨ EMPLOYEES ਨੂੰ ਟ੍ਰਾਂਜੀਸ਼ਨ ਕਰਨ ਕਰਕੇ ਸੇਵ ਕਰਨ ਜਾ ਰਹੇ ਹੈਗੇ ਆ, ਕਿਉਂਕਿ ਕਹਿੰਦੇ ਵੀ ਖਰਚੇ ਬਹੁਤ ਜ਼ਿਆਦਾ ਆ ਤੇ ਇਨਕਮ ਜੋ ਆ ਘਟ ਗਈ ਹੈਗੀ ਆ। ਸੋ ਲੂਸਿਡ ਇੱਕ ਜਿਹੜੀ ਆਟੋਮੇਕਰ ਹੈਗੀ ਆ ਇਲੈਕਟ੍ਰਿਕ ਵਹੀਕਲ ਦੀ, ਇਸ ਨੇ ਫੋਰਡ ਤੋਂ ਬਾਅਦ ਇਹ ਅਨਾਊਂਸ ਕੀਤਾ ਹੈ। ਫੋਰਡ ਨੇ ਪਿਛਲੇ ਦਿਨਾਂ ਦੇ ਵਿੱਚ 3000 ਵਰਕਰਸ ਨੂੰ ਲੇ ਆਫ ਕਰਨ ਦੀ ਅਨਾਊਂਸਮੈਂਟ ਕੀਤੀ ਸੀ। SVB ਜਿਹੜਾ ਸਿਲੀਕਨ ਵੈਲੀ ਬੈਂਕ ਫੇਲ ਹੋਇਆ ਆ, ਉਸ ਦੇ ਬਾਰੇ ਹੁਣ ਕੁਝ ਹੈਰਾਨਕੁਨ ਆંકੜੇ ਜਿਹੜੇ ਉਹ ਸਾਹਮਣੇ ਆ ਰਹੇ ਆ। ਕਹਿੰਦੇ ਵੀ ਜਿਸ ਦਿਨ ਰੈਗੂਲੇਟਰਸ ਨੇ ਸਿਲੀਕਨ ਵੈਲੀ ਬੈਂਕ ਨੂੰ ਸੀਜ਼ ਜਿਹੜਾ ਉਹ ਕੀਤਾ ਸੀਗਾ, ਇਹ ਪਬਲਿਕ ਨੌਲੇਜ ਹੋ ਗਈ ਸੀਗੀ, ਕਸਟਮਰ ਪੈਨਿਕ ਕਰ ਗਏ ਸੀਗੇ, ਬੈਂਕ ਰਨ ਹੋ ਗਿਆ ਸੀਗਾ। $42 ਬਿਲੀਅਨ 9 ਮਾਰਚ ਨੂੰ ਇਸ ਬੈਂਕ ਦੇ ਵਿੱਚੋਂ ਕੱਢ ਲਿਆ ਗਿਆ ਸੀਗਾ, ਜਿਹੜੇ ਅਨਇਨਸ਼ੋਰਡ ਡਿਪੋਜ਼ਿਟਸ ਜਦੋਂ ਉਹਨਾਂ ਨੂੰ ਲੱਗਾ ਸੀਗਾ ਵੀ ਰਿਸਕ ਦੇ ਉੱਤੇ ਆ। ਪਰ ਕਹਿੰਦੇ ਵੀ ਇਹ ਬਹੁਤ ਛੋਟਾ ਅਮਾਊਂਟ ਲੱਗ ਰਿਹਾ ਆ ਜੇ $100 ਬਿਲੀਅਨ ਹੋਰ ਬੈਂਕ ਰਨ ਦੇ ਵਿੱਚ ਉਹ ਚਲੇ ਜਾਂਦਾ। ਕੈਸ਼ ਕਹਿੰਦੇ ਵੀ ਹੋਰ $100 ਬਿਲੀਅਨ ਲੋਕਾਂ ਨੇ ਉੱਥੋਂ ਕਢਾਉਣ ਦੀ ਕੋਸ਼ਿਸ਼ ਕੀਤੀ ਆ। ਟੋਟਲ ਵਿਡਰੋਲ ਫਿਗਰ ਸਟੈਗਰਿੰਗ $142 ਬਿਲੀਅਨ ਦਾ ਉਹ ਬਣਦਾ ਆ। ਕਹਿੰਦੇ ਵੀ ਇਹ ਕੁੱਲ SVB ਦੇ ਜਿਹੜੇ ਐਸਟ ਸੀਗੇ, ਡਿਪੋਜ਼ਿਟ ਸੀਗੇ $175 ਬਿਲੀਅਨ ਦੇ ਵਿੱਚੋਂ $142 ਬਿਲੀਅਨ ਲੋਕਾਂ ਨੇ ਕਢਾਉਣ ਦੀ, ਜਿਹੜੀਆਂ ਕੰਪਨੀਆਂ ਨੇ ਸਾਰਿਆਂ ਨੇ ਕਢਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਪਰ ਕਿਉਂਕਿ ਸਾਰੇ ਅਨਇਨਸ਼ੋਰਡ ਡਿਪੋਜ਼ਿਟ ਸੀਗੇ, ਸੋ ਉਹ ਕਢਾ ਤਾਂ ਨਹੀਂ ਸਕੇ। ਤੇ ਜੇ ਰੈਗੂਲੇਟਰਸ ਹਰਜੋਤ ਸਿੰਘ ਜੀ ਇਸ ਨੂੰ ਨਾ ਆਪਣੇ ਹੱਥ ਦੇ ਵਿੱਚ ਲੈਂਦੇ ਤਾਂ ਲੱਗਦਾ ਵੀ ਇਹ ਭੱਠਾ ਬੜਾ ਹੀ ਜ਼ਿਆਦਾ ਜਿਹੜਾ ਉਹ ਬਹਿ ਜਾਣਾ ਸੀਗਾ। ਵੇਖਣ ਨੂੰ ਇਹ ਅਮਾਊਂਟ ਟੋਟਲ ਬੈਂਕਿੰਗ ਦੇ ਜਿਹੜੇ ਖੇਤਰ ਦਾ ਭਾਵੇਂ ਥੋੜਾ ਜਿਹਾ ਲੱਗਦਾ ਹੋਵੇ, ਪਰ ਫਿਰ ਵੀ ਇਹ ਬਹੁਤ ਵੱਡਾ ਨੰਬਰ ਬਣਦਾ ਆ ਵੀ ਕੋਸ਼ਿਸ਼ ਇੱਕੋ ਦਿਨ ਦੇ ਵਿੱਚ ਇੰਨੇ ਜਿਹੜੇ ਡਾਲਰ ਆ ਲੋਕ ਕਢਾਉਣ ਨੂੰ ਫਿਰਦੇ ਹੋਣ। ਸੋ ਇਹ ਵੀ ਜਿਹੜੀ ਹੁਣ ਚਰਚਾ ਜਿਹੜੀ ਉਹ ਚੱਲ ਰਹੀ ਆ ਵੀ ਜਿਹੜਾ SVB ਬੈਂਕ ਜਿਹੜਾ ਸੀਗਾ, ਇਸਦਾ ਜਿਹੜਾ ਰਿਸਕ ਮਾਡਲ ਸੀਗਾ ਉਹ ਰਿਐਲਿਟੀ ਦੇ ਨਾਲ ਮੇਚ ਨਹੀਂ ਸੀ ਖਾਂਦਾ। ਹਾਂ, ਜਿੱਦਾਂ ਆਪਾਂ ਦੇਖਦੇ ਹਾਂ ਨਾ ਵੀ ਜਿੱਦਾਂ ਤੁਸੀਂ ਵੀ ਕਈ ਵਾਰੀ ਦੱਸਦੇ ਆ ਵੀ ਲਾਈਫ ਇੰਸ਼ੋਰੈਂਸ ਦੇ ਵਿੱਚ ਲੋਕਾਂ ਨੂੰ ਇਦਾਂ ਦੇ ਲੁਭਾਵਣੇ ਆਫਰ ਜਿਹੜੇ ਦਿੱਤੇ ਜਾਂਦੇ ਵੀ ਦੂਣੇ ਹੋ ਜਾਣਗੇ, ਤੀਣੇ ਹੋ ਜਾਣਗੇ, ਇਦਾਂ ਕਰ ਦਾਂਗੇ, ਉਹ ਗੱਲ ਬਣਦੀ ਨਹੀਂ ਸੀਗੀ। ਸੋ ਜਿੱਥੇ ਜਿੱਥੇ ਇਨਵੈਸਟ ਕਰ ਰਹੇ ਸੀ ਉਹ ਰਿਸਕ ਉਹਦੇ ਵਿੱਚ ਜ਼ਿਆਦਾ ਸੀਗਾ, ਤੇ ਜੇ ਬਾਈ ਚਾਂਸ ਉਹ ਫੇਲ ਹੁੰਦੇ, ਜੋ ਕਿ ਇਵੈਂਚੁਅਲੀ ਹੋਇਆ, ਤਾਂ ਲੋਕਾਂ ਨੂੰ ਮਿਲਣਾ ਕੁਛ ਨਹੀਂ ਸੀਗਾ। ਸੋ ਉਹੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਕਾਮਨਸ ਹੈਗੀ ਆ ਬੈਂਕਿੰਗ ਖੇਤਰ ਨੂੰ ਲੈ ਕੇ, ਕੋਈ ਇਦਾਂ ਦੀ ਹੋਰ ਮਾੜੀ ਖਬਰ ਜਿਹੜੀ ਸੁਣਨ ਨੂੰ ਨਹੀਂ ਆਈ, ਜਿਸ ਨੂੰ ਕਿ ਆਪਾਂ ਚੰਗਾ ਹੀ ਮੰਨਾਂਗੇ। ਬਿਲਕੁਲ, ਨਿਊਯਾਰਕ ਟਾਈਮ ਨੇ ਅੱਜ ਕਾਫੀ ਵੱਡਾ ਆਰਟੀਕਲ ਇਹਦੇ ਤੇ ਛਾਪਿਆ ਹੈ ਵੀ ਕਹਿੰਦੇ ਵੀ ਬੈਂਕ ਟਰਮੋਇਲ ਇਕੋਨਮੀ ਨੂੰ ਟੈਂਕ ਕਰ ਸਕਦਾ ਹੈਗਾ। ਕਹਿੰਦੇ ਵੀ ਇਹਦੇ ਨਾਲ ਰਿਸੈਸ਼ਨ ਮੋਰ ਲਾਈਕਲੀ ਰਿਸੈਸ਼ਨ ਆਊਗਾ ਸਿਲੀਕਨ ਵੈਲੀ ਬੈਂਕ ਦੇ ਵਿੱਚ ਜੋ ਵਾਪਰਿਆ ਆ। ਤੇ ਫੈਡਰਲ ਰਿਜ਼ਰਵ ਆਫੀਸ਼ੀਅਲਸ ਜੋ ਆ ਸਲੋ ਡਾਊਨ ਕਰਨ ਦੀ ਇਕੋਨਮੀ ਨੂੰ ਕੋਸ਼ਿਸ਼ ਕਰ ਰਹੇ ਆ। ਤੇ ਇਸੇ ਤਰ੍ਹਾਂ ਨੀਲ ਕਸ਼ਕਾਰੀ ਕਰਕੇ ਇਹ ਪ੍ਰੈਜ਼ੀਡੈਂਟ ਆ ਮਿਨਿਆਪੋਲਿਸ ਫੈਡ ਦੇ, ਉਹਨਾਂ ਨੇ ਵੀ ਫੇਸ ਟੂ ਦਾ ਨੇਸ਼ਨ ਦੇ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ ਆ ਵੀ ਡਾਊਨਟਾਊਨ ਦੇ ਬਹੁਤ ਕਲੋਜ਼ ਸਾਨੂੰ ਇਸ ਬੈਂਕਾਂ ਦੇ ਜੋ ਹੁਣ ਆਪਾਂ ਖਬਰਾਂ ਦੇਖੀਆਂ ਜੋ ਬੈਂਕਾਂ ਨਾਲ ਹੋ ਰਿਹਾ, ਉਹਨਾਂ ਨੇ ਇਸ ਇੱਕ ਤਰ੍ਹਾਂ ਦੇ ਨਾਲ ਡਾਊਨਟਾਊਨ ਦੇ ਲਾਗੇ ਲੈ ਆਂਦਾ ਹੈਗਾ। ਇਨਵੈਸਟਰ ਤੇ ਇਕੋਨੋਮਿਸਟ ਜੋ ਆ ਵਾਚ ਕਰ ਰਹੇ ਆ ਹੋਰ ਰਿਸਕ ਨੂੰ ਕਿਸ ਤਰ੍ਹਾਂ ਜਿਹੜੇ ਆ ਇਹ, ਕਿਉਂਕਿ ਇੱਕ ਸਭ ਤੋਂ ਵੱਡਾ ਜਿਹੜਾ ਆਉਣ ਵਾਲੇ ਦਿਨਾਂ 'ਚ ਆਪਾਂ ਗੱਲਬਾਤ ਕਰਾਂਗੇ, ਵੱਡਾ ਜਿਹੜਾ ਇੰਪੈਕਟ ਹੋਣ ਜਾ ਰਿਹਾ ਉਹ ਕਮਰਸ਼ੀਅਲ ਰੀਅਲ ਸਟੇਟ ਤੇ ਹੋਣ ਜਾ ਰਿਹਾ, ਕਿਉਂਕਿ ਕਮਰਸ਼ੀਅਲ ਜੋ ਬਿਲਡਿੰਗਸ ਆ ਖਾਲੀ ਆ, ਬਹੁਤ ਸਾਰੀਆਂ ਦੀਆਂ ਬਲੂਨ ਪੇਮੈਂਟਸ ਆ, ਉਹਨਾਂ ਦੇ ਲੋਨ ਜਿਹੜੇ ਆ ਦੁਆਰਾ ਕੀ ਰੀਫਾਈ ਹੋਣੇ ਆ, ਜਾਂ ਉਹਨਾਂ ਦਾ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਹੋਇਆ ਆ, ਤੇ ਉਹ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਰੀਅਲ ਸਟੇਟ ਦਾ ਜਿਹੜਾ ਇਫੈਕਟ ਆ ਉਹ ਕਮਰਸ਼ੀਅਲ ਰੀਅਲ ਸਟੇਟ ਦੇ ਉੱਤੇ ਪੈਣ ਜਾ ਰਿਹਾ ਹੈ ਜੀ। ਤੇ ਜੇ ਮਾਰਕੀਟਸ ਦਾ ਹਾਲ ਜਾਂਦੇ ਜਾਂਦੇ ਪ੍ਰੋਗਰਾਮ ਦੇ ਅਖੀਰ 'ਚ ਦੱਸਦੇ ਜਾਈਏ, ਡਾਓ ਜੋਨ ਅੱਜ 38 ਪੁਆਇੰਟ ਘਟ ਕੇ 32,394 ਤੇ ਬੰਦ ਹੋਇਆ। S&P 6 ਪੁਆਇੰਟ ਘਟਿਆ 3971 ਤੇ। ਨੈਸਡੈਕ 53 ਪੁਆਇੰਟ ਘਟ ਕੇ 11,716 ਤੇ ਬੰਦ ਹੋਇਆ। ਸੋਨੇ ਦਾ ਭਾਅ $1972 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ ਜਿਹੜੀ ਉਹ ਰਹੀ। 10-year yield 3.57%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,297, ਇਥੀਰੀਅਮ $1778 ਦੇ ਬਰਾਬਰ ਚੱਲ ਰਿਹਾ ਹੈ।
1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 16 ਪੈਸੇ ਰਹੇ ਆ। 1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।